Oh my God, what a crowd. At Ted Scobie Oval at Colina today for 25th Shahidi Se Games in Griffith, so much food, so much fun, so much entertainment. It is a wrestling sport originating from very early Indian civilization. कि ਜਦੋਂ ਪੁਰਾਣੀ ਸਭਿਅਤਾ ਚੋਂ ਨਿਕਲੀ ਹੋਈ ਗੇਮ ਹੈ ਵਾਚਿੰਗ ਔਨ ਇਟ ਲੁਕਡ ਮੋਰ ਲਾਈਕ wrestling meets NRL to me, but the athleticism was incredible. During a pro-Khalistani parade on June 4th in Brampton, Canada, there was a tableau that depicted a lady clad in a white sari, a lady who was blooded with two soldiers training their guns on her. The board behind her read, "Revenge of attack on Shri Darbar Sahib." ਇਹ ਕਹਿ ਰਹੇ ਨੇ ਵੀ ਇੱਕ ਪਾਸੇ ਅਸੀਂ ਵੀ ਅਸੀਂ ਬਦਲਾ ਲਿਆ ਦੂਜਾ ਪਾਸਾ ਅਸੀਂ never forget 1984. The harsh reality of current Canadian political system is that Mr. Trudeau is critically dependent on New Democratic Party for his government survival, and Jagmeet Singh, the NDP leader, is a committed Khalistan sympathizer. The movement for Khalistan was seen as India's problem. Now Germany, UK, Australia and especially Canada have large Sikh minorities. Therefore, this ethno-nationalist movement with many engaging in terrorism is now a problem for multi-ethnic liberal democracies themselves. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਤਾਕਤਵਰ ਸਿਆਸੀ ਹੋਂਦ ਨੂੰ ਭਾਰਤੀ ਹਕੂਮਤ ਇੱਕ ਬਹੁਤ ਵੱਡੇ ਖਤਰੇ ਵਜੋਂ ਦੇਖਦੀ ਹੈ। ਕੈਨੇਡਾ ਅਤੇ ਆਸਟ੍ਰੇਲੀਆ ਨਾਲ ਭਾਰਤ ਦੇ ਡਿਪਲੋਮੈਟਿਕ ਸਬੰਧ ਜਿਹੜੇ ਸਿੱਖ ਫੈਕਟਰ ਕਰਕੇ ਬੜੇ ਤਣਾਅਪੂਰਨ ਹਨ ਔਰ ਭਾਰਤੀ ਮੀਡੀਆ ਵੱਲੋਂ ਵੀ ਇਸ ਨੂੰ ਖੂਬ ਹਵਾ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਤਾਂ 39 ਸਾਲ ਦੇ ਕੌਮੀ ਆਜ਼ਾਦੀ ਦੇ ਸਫ਼ਰ ਨੂੰ ਇੱਕ ਮੁਸਾਫਰ ਵਾਂਗ, ਕਿਉਂਕਿ ਇਸ ਰਸਤੇ 'ਤੇ ਤੁਰੇ ਤਾਂ ਪਹਿਲਾਂ ਹੀ ਹੋਏ ਸੀ, ਲੇਕਿਨ ਗੁਰੂ ਨੇ ਕਦਮ ਸਾਬਤ ਰੱਖਦਿਆਂ ਇਸ ਪਾਸੇ ਤੋਰ ਲਿਆ। ਅੱਛਾ। ਅਤੇ ਉਹ ਵਕਤ ਵੀ ਦੇਖਿਆ ਹੋਇਆ ਜਿਸ ਮਾਹੌਲ 'ਚੋਂ ਜੂਨ 84 ਤੋਂ ਇੱਕਦਮ ਬਾਅਦ ਕੌਮ ਦਾ ਵੈਰਾਗ ਔਰ ਬੇਬਸੀ ਸੀ। 31 ਅਕਤੂਬਰ 1984 ਤੋਂ ਬਾਅਦ ਦਾ ਮਾਹੌਲ ਵੀ ਦੇਖਿਆ ਹੋਇਆ ਕਿ ਜਿੱਥੇ ਭਾਰਤ ਭਰ ਦੇ ਵਿੱਚ ਕੌਮ ਖੌਫਜ਼ਦਾ ਸੀ। ਭਾਵੇਂ ਖੁਸ਼ੀ ਸੀ ਕਿ ਇੱਕ ਦੁਸ਼ਟ ਨੂੰ ਪਾਪੀ ਕੋ ਡੰਡ ਦਿਓ ਹੈ, ਕਿ ਅਕਾਲ ਪੁਰਖ ਨੇ ਜਿਹੜਾ ਉਹ ਉਸ ਨੂੰ ਡੰਡ ਦਿੱਤਾ ਹੈ, ਲੇਕਿਨ ਇੱਕ ਅਨਿਸ਼ਚਿਤਤਾ ਸੀ। ਪੰਜਾਬ ਦੇ ਵਿੱਚ ਇੱਕ ਉਸ ਕਿਸਮ ਦੀ ਫੌਜੀ ਛਾਉਣੀ ਜਿਸ ਦੇ ਵਿੱਚ ਤੁਸੀਂ ਨਾ ਆਪਣੀ ਆਵਾਜ਼ ਉੱਚੀ ਲੈ ਸਕਦੇ ਹੋ ਔਰ ਕੋਈ ਪਤਾ ਨਹੀਂ ਹੈ ਕਿਹਦੇ ਘਰ 'ਤੇ ਅੱਧੀ ਰਾਤ ਨੂੰ ਛਾਪਾ ਪੈਣਾ, ਕਿਹਦਾ ਜਵਾਨ ਪੁੱਤਰ, ਕਿਸ ਦੀ ਬੱਚੀ ਉਹਨਾਂ ਨੇ, ਪੁਲਿਸ ਨੇ ਜਿਹੜੀ ਹੈ ਉਹਨਾਂ ਦੇ ਦਰਿੰਦਿਆਂ ਨੇ ਉਹ ਲੈ ਜਾਣੇ ਨੇ। ਸੋ ਇਸ ਸਾਰੇ ਦੇ ਤੁਰਦਿਆਂ ਇਹ ਉਹ ਪੀਰੀਅਡ ਸੀ ਜਦੋਂ ਮੌਜੂਦਾ ਜਿਹੜਾ ਹੁਣ BJP 'ਚ ਬੈਠਾ ਸੁਨੀਲ ਜਾਖੜ, ਇਹਦੇ ਪਿਓ ਬਲਰਾਮ ਜਾਖੜ ਨੇ ਜਿਹੜਾ ਸਪੀਕਰ ਵੀ ਸੀ ਇੰਡੀਅਨ ਪਾਰਲੀਮੈਂਟ ਦਾ ਔਰ ਬਾਅਦ ਦੇ ਵਿੱਚ ਮਿਨਿਸਟਰ ਵੀ ਰਿਹਾ, ਐਗਰੀਕਲਚਰ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ ਦਾ। ਉਹਨੇ ਇਹ ਬਿਆਨ ਦਿੱਤਾ ਸੀ ਕਿ ਅਗਰ भारत की एकता अखंडता के लिए हमें 2 करोड़ सिखों को भी मारना पड़ा तो हम इससे हिचकिचाएंगे नहीं। और ये लगता सी कि भी इन्हां दे किस किस्म के इरादे ने, इन्होंने क्यों जी तैयारी की हुई है, मैंटली किस हद तक चले गए। फिर ये वो पीरीयड सी जदों उन्होंने फिर चैलेंज होया जुझारूवाद का। फिर असी लेट 80s ਦੇ ਵਿੱਚ ਉਹ ਜੇ ਬਿਆਨ ਦੇਖਦੇ ਹਾਂ ਕਿ ਭਾਈ 30-35 ਪਿੰਡਾਂ ਦੇ ਝਬਾਲ ਏਰੀਆ ਦੇ ਸਰਪੰਚਾਂ ਪੰਚਾਂ ਨੂੰ ਬਾਹਰ ਕੱਢ ਕੇ ਇਕੱਠੇ ਕਰਕੇ ਉਹਨਾਂ ਦਾ ਬ੍ਰਿਗੇਡੀਅਰ ਜਿਹੜਾ ਉਸ ਛਾਉਣੀ ਦਾ ਇੰਚਾਰਜ ਉਹ ਧਮਕੀ ਦਿੰਦਾ ਹੈ ਕਿ ਭਾਈ ਤੁਸੀਂ ਜਿਹੜਾ ਬੰਦੇ ਬਣ ਜਾਓ, ਨਹੀਂ ਤਾਂ ਅਸੀਂ ਤੁਹਾਡੇ ਸਾਰੇ ਮੇਲ ਬੰਦੇ ਮਾਰ ਦਿਆਂਗੇ ਔਰ ਤੁਹਾਡੀਆਂ ਔਰਤਾਂ ਨੂੰ ਆਪਣੀਆਂ ਛਾਉਣੀਆਂ 'ਚ ਰੱਖਾਂਗੇ ਔਰ ਉਹ ਇੱਕ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਭਾਰਤ ਦੇ ਲਈ ਲਾਇਲ ਹੋਏ। ਹੁਣ ਉਸ ਔਰ ਮਾਝੇ ਦੇ ਧੁੰਨੀ ਦੇ ਵਿੱਚ ਝਬਾਲ ਏਰੀਆ ਔਰ ਦੂਜੇ ਇਸੇ ਤਰ੍ਹਾਂ ਅਸੀਂ ਇਹਨਾਂ ਇਲਾਕਿਆਂ 'ਚ ਗੁਰਦਾਸਪੁਰ 'ਚ ਜਿੱਥੇ ਗੋਬਿੰਦ ਰਾਮ ਬਾਅਦ 'ਚ ਤਾਂ
ਉਹਦੇ ਮਾਸ ਤੇ ਟੁਕੜੇ ਨਹੀਂ ਲੱਭੇ ਜਦੋਂ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ। ਉਸ ਨੇ ਜਿਵੇਂ ਇਲਾਕੇ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਕੀਤਾ, ਔਰਤਾਂ ਨੂੰ ਬੇਪਤ ਕੀਤਾ, ਨੌਜਵਾਨਾਂ ਨੂੰ ਮਾਰਿਆ, ਔਰ ਉਹ ਪਿਸ਼ਾਬ ਕਰਕੇ ਤੇ ਕਹਿੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ, ਹੁਣ ਗੋਬਿੰਦ ਰਾਮ ਦਾ ਅੰਮ੍ਰਿਤ ਪੀਓ। ਸੋ ਇਸ ਲੈਵਲ ਦੇ ਮਾਹੌਲ 'ਚੋਂ ਜਦੋਂ ਇਹ ਲੱਗਦਾ ਸੀ ਕਿ ਵੀ ਇਹ ਤਾਂ ਜ਼ੁਲਮ ਦੀ ਤਾਂ ਆਪਣੀ ਥਾਂ ਹੈ, ਇਹ ਸਾਡਾ ਫਿਊਚਰ ਕੀ ਹੈ, ਅਸੀਂ ਕਿੱਥੇ ਜਾ ਕੇ ਐਂਡ ਹੋਵਾਂਗੇ। ਔਰ ਅੱਜ ਜਦੋਂ ਅਸੀਂ ਭਾਰਤ ਦੀ ਹਕੂਮਤ ਉਸ ਨੂੰ ਜਦੋਂ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਅੱਜ ਵੀ ਜਦੋਂ 6 ਜੂਨ ਔਰ 4 ਜੂਨ ਤੋਂ 6 ਜੂਨ ਤੱਕ ਸਮਾਗਮ ਹੁੰਦੇ ਨੇ, ਖਾਲਿਸਤਾਨ ਜ਼ਿੰਦਾਬਾਦ ਉਸ ਅਕਾਲ ਤਖਤ ਦੀ ਸਾਰੀ ਵਿਸਿਨਿਟੀ ਦੇ ਵਿੱਚ ਗੂੰਜ ਰਿਹਾ ਹੈ। ਔਰ ਪੂਰਾ ਇੱਕ ਮਾਰਚ ਜਿਹੜਾ ਕਮੈਮੋਰੇਸ਼ਨ ਮਾਰਚ ਹੈ ਉਹ ਅੰਮ੍ਰਿਤਸਰ 'ਚ ਨਿਕਲਦਾ ਹਜ਼ਾਰਾਂ। ਅਸੀਂ ਤਾਂ ਚਲੋ ਦਾੜੀਆਂ ਚਿੱਟੀਆਂ ਹੋ ਗਈਆਂ, ਕਾਲੀਆਂ ਦਾੜੀਆਂ ਵਾਲੇ ਜਾਂ ਅਜੇ ਮੁੱਛ-ਫੁੱਟ ਗੱਭਰੂ ਉਹਨੂੰ ਜੁਆਇਨ ਕਰ ਰਹੇ ਨੇ। ਉਹੀ ਅੰਮ੍ਰਿਤਸਰ ਸ਼ਹਿਰ ਦਾ ਹਿੰਦੂ ਵਪਾਰੀ, ਹਿੰਦੂ ਦੁਕਾਨਦਾਰ ਜਿਹੜਾ 39 ਸਾਲ ਪਹਿਲਾਂ ਉਹਨਾਂ ਨੂੰ ਫੌਜੀਆਂ ਨੂੰ ਕੜਾਹ ਔਰ ਪੂੜੀਆਂ ਤੇ ਛੋਲੇ ਖਵਾ ਰਿਹਾ ਸੀ, ਵਧਾਈਆਂ ਦੇ ਰਿਹਾ ਸੀ, ਉਹ 6 ਜੂਨ ਦੇ ਦਿਨ ਜਦੋਂ ਸਿੰਘਾਂ ਦੀ ਇਹ ਕਾਲ ਜਾਂਦੀ ਹੈ ਦਲ ਖਾਲਸਾ ਔਰ ਬਾਕੀ ਜੁਝਾਰੂ ਜਥੇਬੰਦੀਆਂ ਦੇ ਕਿ ਬੰਦ ਰੱਖੋ, ਤੇ ਉੱਥੇ ਇੱਕ ਚਿੜੀ ਵੀ ਨਹੀਂ ਫੜਕਦੀ ਹੈ, ਸਭ ਕੁਝ ਬੰਦ ਹੈ। ਸੋ ਇਹ ਜਿਹੜੀ ਸਟਰੈਂਥ ਹੈ, ਇਕੱਲੀ ਅਸੀਂ ਉੱਥੋਂ ਦੇ ਹਵਾਲੇ ਨਾਲ ਇਸ ਲਈ ਗੱਲ ਕਰਦੇ ਹਾਂ ਕਿ ਜਿਸ ਧਰਤੀ ਦੇ ਉੱਤੇ ਸਾਡੀ ਸਟਰਗਲ ਹੈ। ਔਰ ਅੱਜ ਜੇ 4 ਮੁਲਕਾਂ ਦੇ ਨਾਲ ਭਾਰਤ ਦਾ ਇਸ ਕਿਸਮ ਦਾ ਜਿਹੜਾ ਹੈ ਉਹ ਸਬੰਧ ਬਣ ਗਿਆ ਹੈ, ਦੋਵਾਂ ਨਾਲ ਤਾਂ ਆਲਮੋਸਟ ਡਿਪਲੋਮੈਟਿਕ ਜ਼ਬਰਦਸਤ ਜਿਹੜਾ ਹੈ ਉਹ ਕੱਲੀ ਫ੍ਰਿਕਸ਼ਨ ਨਹੀਂ, ਉਹ ਤਾਂ ਮਤਲਬ ਕੈਨੇਡਾ ਨਾਲ ਤਾਂ ਤੋੜਨ ਤੱਕ ਵੀ ਆਸਟ੍ਰੇਲੀਆ ਵੀ, ਰੈਫਰੈਂਡਮ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ, ਅਮਰੀਕਾ ਦੇ ਨਾਲ, ਕਿਉਂਕਿ ਅਮਰੀਕਾ ਦੇ ਖਿਲਾਫ ਅਜੇ ਉਹ ਚੀਨ ਤੋਂ ਆਪਣੇ ਜੁੱਤੀਆਂ ਖਾ ਕੇ ਅਮਰੀਕਾ ਦੇ ਗਲ 'ਚ ਵੜੇ ਨੇ, ਇਹਨਾਂ ਖਿਲਾਫ ਅੰਦਰ ਖਾਤੇ ਕਹਿੰਦੇ ਹੋਣਗੇ, ਕੋਈ ਬਾਹਰ ਬਿਆਨਬਾਜ਼ੀਆਂ ਤਾਂ ਨਹੀਂ ਹੁੰਦੀਆਂ। ਤੇ ਯੂਕੇ 'ਚ ਉਹਨਾਂ ਨੂੰ ਲੱਗਦਾ ਵੀ ਸਾਡਾ ਮੌਲੀ ਦੇ ਧਾਗੇ ਵਾਲਾ, ਗਾਂ ਦੀ ਪੂਜਾ ਕਰਨ ਵਾਲਾ ਰਿਸ਼ੀ ਸੋਨਕ ਆ ਗਿਆ, ਔਰ ਉਹ ਵੀ ਅੰਦਰ ਖਾਤੇ, ਜਿਵੇਂ ਉਹਨਾਂ ਨੇ ਪਿਛਲੀ ਹਕੂਮਤ ਨੇ ਜੱਗੀ ਜੌਲ ਫੜਵਾਇਆ, ਉਹਨਾਂ ਦੀ MI6 ਨੇ ਜਾਂ ਦੂਜੇ। ਲੇਕਿਨ ਉਹਨਾਂ ਨਾਲ ਵੀ ਜਦੋਂ ਹਾਈ ਕਮਿਸ਼ਨ ਤੋਂ ਤਿਰੰਗਾ ਲੱਥਦਾ ਔਰ ਖਾਲਸਾਈ ਝੰਡਾ ਝੂਲਦਾ ਤੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਕੀਤਾ, ਡਿਮਾਰਸ਼ੇ ਵੀ ਦਿੱਤਾ, ਕਿਉਂਕਿ ਲੰਡਨ ਤੋਂ ਹੀ ਖਾਲਿਸਤਾਨ ਰੈਫਰੈਂਡਮ ਸ਼ੁਰੂ ਹੋਇਆ ਸੀ, ਉਹ ਪਹਿਲਾ ਡਿਪਲੋਮੈਟਿਕ ਕਲੈਸ਼ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜੀ ਇਹਨਾਂ ਨੇ ਉਹ ਹਾਈ ਕਮਿਸ਼ਨ ਬ੍ਰਿਟਾਨੀਆ ਦਾ ਉੱਥੇ ਕੀਤਾ। ਲੇਕਿਨ ਇਸ ਵੇਲੇ ਜਿਹੜੇ ਰਡਾਰ ਦੇ ਉੱਤੇ ਮੁੱਖ ਤੌਰ 'ਤੇ ਇਸ ਲਈ ਜਦੋਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਇਹਨਾਂ ਨੇ ਜਿਹੜਾ ਪਲੈਟਿਓ ਘੱਲੂਘਾਰਾ ਹਫ਼ਤੇ ਨਗਰ ਕੀਰਤਨ ਦੇ ਮੌਕੇ ਇੰਦਰਾ ਗਾਂਧੀ ਨੂੰ ਸੋਧਣ ਦਾ ਔਰ ਉਸ ਨੂੰ ਪਿਕਚਰਾਈਜ਼ ਕੀਤਾ ਗਿਆ ਸੀ ਇੱਕ ਮਾਡਲ ਦੇ ਰੂਪ ਦੇ ਵਿੱਚ, ਉਹਨਾਂ ਨੇ ਬੜਾ ਚੀਕਾਂ ਮਾਰੀਆਂ। ਤਾਂ ਈਵਨ ਕੈਨੇਡੀਅਨ ਗਵਰਨਮੈਂਟ ਨੇ ਫੈਡਰਲ ਲੈਵਲ ਜਾਂ ਸਟੇਟ ਲੈਵਲ ਦੇ ਉੱਤੇ ਤਾਂ ਕੀ ਰਿਐਕਟ ਕਰਨਾ ਸੀ, ਉਹ ਬਰੈਂਪਟਨ ਦੇ ਮੇਅਰ ਨੇ ਕਿਹਾ ਕਿ ਜੀ ਬਿਲਕੁਲ ਇਹ ਕੋਈ ਹੇਟ ਕ੍ਰਾਈਮ ਨਹੀਂ ਹੈ, ਇਹ ਡੈਪਿਕਸ਼ਨ ਹੈ ਹਿਸਟਰੀ ਦੀ, ਔਰ ਉਸ ਜਿਹੜਾ ਸੈਕਸ਼ਨ 2 ਹੈ ਉਹਨਾਂ ਦੇ ਚਾਰਟਰ ਆਫ ਰਾਈਟਸ ਦਾ, ਉਹਦੇ ਥੱਲੇ ਇਹ ਫਰੀडम ਆਫ ਐਕਸਪ੍ਰੈਸ਼ਨ ਔਰ ਬਿਲੀਫ ਔਰ ਇਹ ਉਹਦਾ ਹਿੱਸਾ ਹੈ, ਇਸ ਲਈ ਇਹ ਕੋਈ ਹੇਟ ਕ੍ਰਾਈਮ ਨਹੀਂ ਹੈ। ਹੁਣ ਇਸ ਤੋਂ ਪਹਿਲਾਂ ਕਿਉਂਕਿ ਐਸ ਜੈ ਸ਼ੰਕਰ ਨੇ ਦੂਜੇ ਤੀਜੇ ਪੂਰਾ ਇਸ ਦੇ ਉੱਤੇ ਜਿਹੜਾ ਉਹ ਵਾਵੇਲਾ ਕੀਤਾ ਹੋਇਆ ਸੀ। ਹੁਣ ਮੈਂ ਦੇਖ ਰਿਹਾ ਕਿ ਵੀ ਇਹ ਜਿਹੜਾ ਸਿੱਖਾਂ ਦਾ ਕਲਾਊਟ ਹੈ, ਇਵੇਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਗ੍ਰਿਫਿਥ ਗੇਮਸ ਦੇ ਵਿੱਚ ਜਿਹੜਾ ਸ਼ਹੀਦੀ ਟੂਰਨਾਮੈਂਟ ਹੋਇਆ, 25,000 ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਵਿੱਚ ਪਾਰਟਿਸਿਪੇਸ਼ਨ ਕੀਤੀ ਲੋਕਾਂ ਨੇ, ਔਰ ਬੜਾ ਜ਼ਬਰਦਸਤ ਦਿਨ ਵੀ ਬੜਾ ਵਧੀਆ ਲੱਗਾ ਸੀ। ਔਰ ਉਸ ਦੇ ਉੱਤੇ ਇਹਨਾਂ ਨੇ ਕਿਵੇਂ ਲਿਜਾ ਕੇ ਇੱਕ ਕਾਰਾਂ ਦਾ ਕਾਫਲਾ ਉੱਥੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਤਿਰੰਗੇ ਲਾ ਕੇ। ਤੇ ਸਾਡੇ ਇੱਕ ਵੀਰ ਉਹ ਤਾਊ ਜੀ ਕਰਕੇ ਲਿਖਦਾ, ਵੀਰ ਰਹਿ ਜਾ ਭੈਣ ਹੈ ਤਾਊ ਜੀ ਕਰਕੇ ਲਿਖਦਾ ਮੈਂ, ਉਹ ਕਹਿੰਦਾ ਜੀ ਤੁਹਾਡੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਨਾ ਤਿਰੰਗੇ ਲੱਭੇ ਨਾ ਗੱਡੀਆਂ ਦੇ ਸ਼ੀਸ਼ੇ ਲੱਭੇ। ਅਸੀਂ ਕਿਉਂਕਿ ਵਾਇਲੈਂਟ ਲੈਂਗੁਏਜ ਵੀ ਸ਼ੀਸ਼ੇ ਤੋੜੇ ਤਾਂ ਅਸੀਂ ਕਹਿਣਾ ਨਹੀਂ, ਲੱਭੇ ਨਹੀਂ, ਕੌਣ ਲੈ ਗਿਆ ਇਹ ਤਾਂ ਹੁਣ ਇਹੀ ਦੱਸ ਸਕਦਾ। ਨਾ ਇਹਨਾਂ ਦੇ ਝੰਡੇ ਲੱਭੇ ਨਾ ਸ਼ੀਸ਼ੇ ਲੱਭੇ। ਲੇਕਿਨ ਇਹਨਾਂ ਨੇ ਉੱਥੇ ਵੀ ਬੜਾ ਵਾਵੇਲਾ, ਉਹ ਇੱਕ ਪੂਰਾ ਗਰੁੱਪ ਖੜਾ ਹੋ ਕੇ ਉਹ ਆਪਣੀ ਵੀਡੀਓ ਬਣਾ ਰਿਹਾ, ਜਿਹੜੇ ਉਹ ਹੈਬਿਚੁਅਲ ਕ੍ਰਿਮੀਨਲ ਲੱਗਦੇ ਨੇ ਸ਼ਕਲੋਂ ਹੀ ਸਾਰੇ, ਕਿ ਜੀ ਦੇਖੋ ਨਾ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ, 2 ਘੰਟੇ ਤੋਂ ਅਸੀਂ ਪੁਲਿਸ ਥਾਣੇ ਦੇ ਬਾਹਰ ਖੜੇ ਹਾਂ ਔਰ ਸਾਨੂੰ ਕੋਈ ਜਿਹੜਾ ਨਹੀਂ ਇਨਸਾਫ ਮਿਲ ਰਿਹਾ ਹੈ, ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਔਰ ਇਹ ਉਹ।
ਲੇਕਿਨ ਮੈਂ ਸਮਝਦਾ ਵੀ ਇੱਕ ਪਾਸੇ ਔਰ ਇਹ ਸਾਰੇ ਹਿੰਦੂ ਤੋਂ ਵੀ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਵੀ ਇਹਨਾਂ ਦਾ ਵਕੀਲ ਕੌਣ ਹੈ, ਪੈਸੇ ਕੌਣ ਦੇ ਰਿਹਾ ਹੈ, ਸਿਡਨੀ 'ਚ ਜਿਹੜੇ 2 ਨਾਈਫ ਵੀਲਡਿੰਗ ਹਿੰਦੂ ਤੋਂ ਵੀ ਗਏ ਉਹ ਕੌਣ ਨੇ, ਉਹਨਾਂ ਨੂੰ ਕੌਣ ਫੀਡ ਕਰ ਰਿਹਾ। ਪਰ ਜੇ ਤੁਸੀਂ ਇਸ ਸਾਰੇ ਦੇ ਉੱਤੇ ਸਿੱਖਾਂ ਦੀ ਕਿੰਨੀ ਛਾਪ ਹੈ ਜਾਂ ਇਮਾਨਦਾਰੀ ਨਾਲ ਘੱਟੋ ਘੱਟ ਆਸਟ੍ਰੇਲੀਆ ਦੀ ਪੁਲਿਸ ਜਾਂ ਇੰਟੈਲੀਜੈਂਸ ਏਜੰਸੀਆਂ ਅੱਜ ਦੀ ਡੇਟ ਤੱਕ, ਕੱਲ੍ਹ ਨੂੰ ਉਹ ਕਿਸੇ ਹੋਰ ਪ੍ਰੈਸ਼ਰ ਥੱਲੇ ਕੋਈ ਹੋਰ ਸਿੱਖਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰਨ, ਉਹ ਫਿਰ ਉਦੋਂ ਦੇਖਿਆ ਜਾਏਗਾ। ਬਟ ਹੁਣ ਤੱਕ ਮੈਨੂੰ ਇਹ ਲੱਗਦਾ ਹੈ ਵੀ ਉਹ ਇਹਨਾਂ ਤੋਂ ਜਿਹੜਾ ਇਹਨਾਂ ਦੀਆਂ ਹਕੀਕਤਾਂ ਨੂੰ ਸਮਝ ਗਏ ਨੇ ਇੰਡੀਅਨਸ ਦੀਆਂ। ਉਹਨਾਂ ਨੇ ਔਰ ਜੇ ਉੱਥੇ ਜਿਹੜਾ ਅਕਸ਼ਧਾਮ ਦਾ ਮੰਦਿਰ ਦਾ ਵੈਂਡਲਾਈਜੇਸ਼ਨ ਦੀ ਗੱਲ ਇਹਨਾਂ ਨੇ ਕੀਤੀ ਸੀ, ਉਹ ਵੀ ਹਰਿਆਣਵੀ ਹਿੰਦੂ ਤੋਂ ਵੀ ਨੌਜਵਾਨ ਨਿਕਲਿਆ। ਇੱਧਰ ਵੀ 2 ਫੜੇ ਗਏ ਜਿਨ੍ਹਾਂ ਨੂੰ ਚਾਰਜ ਕੀਤਾ ਹੈ ਨਾਈਫ ਵੀਲਡਿੰਗ। ਔਰ ਇੱਥੇ ਤਾਂ ਸਾਹਮਣੇ ਹੀ ਆ ਗਿਆ ਕਿ ਭਾਈ ਬਿਨਾਂ ਪਰਮਿਸ਼ਨ ਲਏ ਇਹ ਗ੍ਰਿਫਿਥ ਗੇਮਸ ਨੂੰ ਬਰਬਾਦ ਕਰਨ ਆਏ। ਲੇਕਿਨ ਮਤਲਬ ਲੋਕਲ ਕੀ ਹੈ, ਹੁਣ ਹੈਲਨ ਡੈਲਟਨ MP ਹੈ ਉਸ ਖਿੱਤੇ ਦੀ, ਉਹਨੇ ਅੱਜ ਟਵੀਟ ਕੀਤਾ। ਉਹਨੇ ਕਿਹਾ ਉਹ ਗ੍ਰਿਫਿਥ ਗੇਮਸ ਦੇ ਵਿੱਚ ਹਿੱਸਾ ਲਿਆ ਸੀ। ਉਹਨੇ ਕਿਹਾ ਓ ਮਾਈ ਗॉड, what a crowd at Ted Scorby Oval at Colina today for the 25th Shahidi Sikh Games in Griffith। So ਉਹਨੇ ਪੂਰਾ ਕਿ 5ਵਾਂ ਸ਼ਹੀਦੀ Sikh Games in Griffith। Oh my God, what a crowd at Ted Scorby Oval at Colina today for 25th Shahidi Sikh Games in Griffith। So much food, so much fun, so much entertainment। I was invited to welcome the massive crowd of spectators watching the kabaddi competition। कि मैंने invite किया सी, मैं गई है। It is a wrestling sport। ये हुण क्योंकि कबड्डी ਨੂੰ ਅਸੀਂ ਜਾਣਦੇ ਹਾਂ, क्योंकि MP ਮੇਨ ਸਟ੍ਰੀਮ ਆਸਟ੍ਰੇਲੀਅਨਸ ਨੂੰ ਦੱਸ ਰਹੀ ਹੈ ਵੀ ਕਬੱਡੀ ਕੀ ਹੈ। ਉਹਨੇ ਕਿਹਾ ਇਟ ਇਜ਼ ਅ ਰੈਸਲਿੰਗ ਸਪੋਰਟ originating from very early Indian civilization, ਕਿ ਜਦੋਂ ਪੁਰਾਣੀ ਸਭਿਅਤਾ ਚੋਂ ਨਿਕਲੀ ਹੋਈ ਗੇਮ ਹੈ। Watching on it looked more like wrestling meets NRL to me, but the athleticism was incredible। ਹੁਣ ਐਥਲੈਟਿਜ਼ਮ ਕਿਉਂਕਿ ਗੇਮ ਤਾਂ ਉਹਨੇ ਰੈਫਰ ਕੀਤਾ NRL ਨੂੰ, ਕਿ ਮੈਨੂੰ ਇਵੇਂ ਲੱਗਾ ਜਿਵੇਂ ਮੈਂ ਉਹ ਦੇਖ ਰਹੀ ਹਾਂ। ਪਰ ਕਿਉਂਕਿ ਹੁਣ ਕਬੱਡੀ ਦੇ ਵਿੱਚ ਜਿਹੜਾ ਰੇਡਰ ਹੈ ਜਿਹਨੇ ਕਰਨਾ ਔਰ ਜਿਹੜਾ ਜਾਫੀ ਹੈ, ਹੁਣ ਉਹਦੇ 'ਚ ਜਿਹੜੀ ਉਸ ਦੇ ਵਿੱਚ ਐਜਿਲਿਟੀ ਹੈ, ਉਹਦੇ 'ਚ ਫੁਰਤੀ ਹੈ ਜਿਹਨੂੰ ਅਸੀਂ ਕਹਾਂਗੇ ਪਹਿਲਾਂ ਤਾਂ ਧਾਵੇ ਦੀ ਤੇ ਫਿਰ ਹਾਂ, ਉਹਨੇ ਕਿਹਾ ਕਿ ਐਥਲੈਟਿਸਿਜ਼ਮ ਵਾਜ਼ ਇਨਕ੍ਰੈਡੀਬਲ। ਔਰ ਇਹ ਹੁਣ ਇਹ ਹੈ ਜਵਾਬ ਇਹਨਾਂ ਹਿੰਦੂ ਤਵੀਆਂ ਨੂੰ ਕਿ ਭਾਈ ਤੁਹਾਡੇ ਪ੍ਰਚਾਰ ਦਾ, ਤੁਹਾਡੀ ਨੈਗੇਟਿਵਿਟੀ, ਤੁਸੀਂ ਕਹਿ ਰਹੇ ਹੋ ਜੀ ਸ਼ਹੀਦੀ ਜੂਨ 84 ਦੇ ਸ਼ਹੀਦਾਂ ਨੂੰ ਕਹਿੰਦੇ ਨੇ, ਇਹ ਸਭ ਐਕਸੈਪਟੈਂਸ ਹੈ। ਔਰ ਹੁਣ ਹਿੰਦੂ ਅਖਬਾਰ ਜਿਹੜਾ ਅਦਰਵਾਈਜ਼ ਰਿਲੇਟਿਵਲੀ ਨਾਰਥ ਦੀਆਂ ਡਿਵੈਲਪਮੈਂਟਸ ਦੇ ਉੱਤੇ ਕੋਈ ਬਹੁਤੀ ਮੇਨ ਕੋਈ ਖਬਰ ਪਿਕ ਕਰਦੇ ਨੇ, ਪਰ ਹੁਣ ਇਹ ਇੰਡੀਅਨ ਮੀਡੀਆ ਦੇ ਵਿੱਚ ਵੀ ਰੌਲਾ ਤਾਂ ਇਹਨਾਂ ਨੇ ਆਪ ਹੀ ਪਾਇਆ ਹੋਇਆ ਸੀ, ਵਿਸ਼ਵ ਗੁਰੂ ਬਣ ਕੇ ਜੀ ਉਹ ਵੀ ਸਾਡੀ ਮੰਨਦਾ। ਉਹ ਕਹਿੰਦਾ ਨਾ UK ਤੁਹਾਡੀ ਮੰਨੇ, ਉੱਥੇ ਤੁਹਾਡੇ ਝੰਡੇ ਲੱਥ ਰਹੇ ਨੇ, ਕੈਨੇਡਾ 'ਚ ਤੁਹਾਨੂੰ ਜੁੱਤੀਆਂ ਪੈ ਰਹੀਆਂ, ਉੱਥੇ ਵੀ ਰੈਫਰੈਂਡਮ ਹੋਇਆ, ਉੱਥੇ ਵੀ ਆਸਟ੍ਰੇਲੀਆ 'ਚ ਵੀ। ਔਰ ਉਹਦੇ 'ਚ ਇਹ ਵਿਵੇਕ ਕਾਟਜੂ ਨਾਂ ਦਾ ਕਾਲਮਨਿਸਟ ਹੈ, ਉਹਦੇ 'ਚ ਉਹਨੇ ਪੂਰਾ 3 ਸਫ਼ੇ ਦਾ ਆਰਟੀਕਲ ਲਿਖ ਮਾਰਿਆ, ਮਿਊਜ਼ਿੰਗਸ ਔਨ ਦਾ ਫ੍ਰਿਕਸ਼ਨਸ ਇਨ ਇੰਡੀਆ ਕੈਨੇਡਾ ਟਾਈਜ਼। ਮਿਊਜ਼ਿੰਗਸ ਕਿ ਵੀ ਇੰਡੀਆ ਕੈਨੇਡਾ ਟਾਈਜ਼ ਕੀ ਨੇ, ਲੰਬਾ ਚੌੜਾ ਆਰਟੀਕਲ ਹੈ, ਪਰ ਸ਼ੁਰੂ ਹੀ ਉਹ ਇੱਥੋਂ ਕਰਦਾ ਹੈ ਕਿ ਡਿਊਰਿੰਗ ਏ ਪ੍ਰੋ ਖਾਲਿਸਤਾਨੀ ਪੈਰੇਡ ਔਨ June 4th in Brampton, Canada, there was a tableau that depicted a lady clad in a white sari, ਹੁਣ ਇਹ lady ਹੋ ਗਈ ਹੈ, who was blooded with 2 soldiers training their guns on her। The board behind her read revenge of attack on Shri Darbar Sahib। ਉਹਨੂੰ ਕਿਹਾ ਜੀ ਉਹਦੇ ਪਿੱਛੇ ਸੀ ਕਿ ਬਦਲਾ ਲਿਆ। ਔਰ ਇਹ the side of the float carried the words never forget 1982। ਆਪ ਹੀ ਪ੍ਰਚਾਰ ਰਹੇ ਨੇ, ਅਦਰਵਾਈਜ਼ ਉੱਥੇ ਕਿੰਨਿਆਂ ਕਿਨੇ ਦੇਖਿਆ ਹੋਣਾ, ਲੋਕਲ ਨਹੀਂ ਦੇਖਿਆ ਹੋਣਾ। ਹੁਣ ਇਹ ਕਹਿ ਰਹੇ ਨੇ ਵੀ ਇੱਕ ਪਾਸੇ ਇਹ ਸੀ ਵੀ ਅਸੀਂ ਬਦਲਾ ਲਿਆ, ਦੂਜਾ ਪਾਸੇ ਅਸੀਂ ਨੈਵਰ ਫੋਰਗੇਟ 1984। ਔਰ ਇਸ ਸਾਰੇ ਨੂੰ ਕਹਿ ਕੇ ਉਹਨੇ ਕਿਹਾ ਜੀ ਇੰਡੀਅਨ ਰਿਸਪੌਂਸ ਐਸ ਜੈਸ਼ੰਕਰ ਨੇ ਇਹਦੇ ਤੇ ਇਹ ਕਿਹਾ, ਉਹਦੇ ਤੇ ਉਹ ਕਿਹਾ। ਪਰ ਉਹਨੇ ਨਾਲ ਦੀ ਨਾਲ ਇਹ ਕਿਹਾ ਵੀ ਇਹ ਜਿਹੜੀ ਡਾਇਸਪੋਰਾ ਕਮਿਊਨਿਟੀ ਹੈ ਇਹ ਸਿੱਖਾਂ ਦੀ ਬਹੁਤ ਪਾਵਰਫੁਲ। ਉਹਦੇ ਤੋਂ ਉਹਨੇ ਕਿਹਾ ਡਾਇਸਪੋਰਾ ਐਂਡ ਫੋਰਨ ਪਾਲਿਸੀ। ਔਰ ਇਸ ਸਾਰੇ ਦਾ ਗੱਲ ਕਰਦਿਆਂ ਉਹਨੇ ਕਿਹਾ ਜੀ ਸਿੱਖ ਔਰ ਦੂਜੇ ਵੀ ਬੜੇ ਪਾਵਰਫੁਲ ਨੇ ਔਰ ਬੜਾ ਰੋਲ ਪਲੇ ਕਰ ਰਹੇ ਨੇ। ਔਰ ਇਸ ਹੁਣ ਗੱਲ ਕੱਲੀ ਇਹ ਨਹੀਂ ਹੈ, ਇਹਦੇ 'ਚ ਉਹ ਉਸ ਨੂੰ ਵੀ ਲੈ ਆਉਂਦਾ ਹੈ ਜਿਹੜੀ ਥਾਮਸ
ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਇੰਡੀਆ ਜਿਹੜਾ ਉਹ ਇੰਟਰਫੀਅਰ ਕਰ ਰਿਹਾ ਹੈ ਕੈਨੇਡਾ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ। ਹੁਣ ਜਿਹਨੂੰ ਇਹ ਬਾਰ-ਬਾਰ ਪ੍ਰੋਟੈਸਟ ਨਾਂ ਦੇ ਥੱਲੇ ਜਾਂ ਡਿਮਾਰਸ਼ੇ ਦੇ ਥੱਲੇ ਟਰੈਵਲ ਐਡਵਾਈਜ਼ਰੀ ਕਰਦੇ ਨੇ, ਕੈਨੇਡਾ ਕਹਿ ਰਿਹਾ ਵੀ ਤੁਹਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਸਾਡੇ ਸਿਟੀਜ਼ਨ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੀਆਂ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਸ ਦੇ ਉੱਤੇ ਐਸ ਜੈ ਸ਼ੰਕਰ ਟੋਟਲੀ ਇਹ ਤਾਂ ਟੈਬਲਿਊ ਤੇ ਫਲਾਣਾ ਕਰ ਰਿਹਾ ਸੀ, ਤਾਂ ਉਹਦੇ 'ਚ ਇਹਨਾਂ ਕੋਲ ਕੁਝ ਨਹੀਂ ਹੈ। ਔਰ ਉਹ ਕਹਿ ਰਿਹਾ ਜੀ ਦੇਖੋ ਉਲਟਾ ਚੋਰ ਕੋਤਵਾਲ ਕੋ ਡਾਂਟੇ। ਹੁਣ ਜੇ ਗੱਲ ਇਸ ਹੱਦ ਤੱਕ ਚਲੀ ਗਈ ਹੈ ਤੇ ਹੁਣ ਇਸ ਆਰਟੀਕਲ 'ਚ ਵੀ ਮਿਊਜ਼ਿੰਗਸ ਔਨ ਫ੍ਰਿਕਸ਼ਨ ਇੰਡੀਆ ਕੈਨੇਡਾ ਟਾਈਜ਼, ਇਹ ਮਿਸਟਰ ਵਿਵੇਕ ਕਾਟਜੂ ਕਹਿੰਦਾ ਹੈ ਕਿ ਵੀ ਐਸਾ ਕੀ ਹੈ ਕਿ ਵੀ ਕੈਨੇਡਾ ਨੂੰ ਕੋਈ ਇੱਕ ਪਾਸੇ ਦਾ ਸਿੱਖ ਬਹੁਤ ਐਕਟਿਵ ਨੇ ਪੋਲਿਟਿਕਸ 'ਚ ਨੇ, ਪਰ ਇਹ ਕਨਕਲੂਡ ਕਰਦਾ ਕੈਨੇਡੀਅਨ ਪੋਲਿਟਿਕਸ the harsh reality of current Canadian political system is that Mr. Trudeau is critically dependent on New Democratic Party for his government survival, and Jagmeet Singh, the NDP leader, is a committed Khalistan sympathizer. ਉਹਨੇ ਕਿਹਾ ਜੀ ਜਸਟਿਨ ਟਰੂਡੋ ਦੀ ਆਪਣੀ ਮੈਜੋਰਟੀ ਨਹੀਂ ਹੈ, ਉਹਨੂੰ NDP ਦੀ ਲੋੜ ਹੈ ਹਮਾਇਤ ਦੀ ਸਰਕਾਰ ਰੱਖਣ ਲਈ, ਉਹ ਜਗਮੀਤ ਸਿੰਘ ਖਾਲਿਸਤਾਨੀ ਬੈਠਾ ਹੈ। ਹੁਣ ਇਹ ਹੈ ਤੁਹਾਡੀ ਸਟਰੈਂਥ ਕਿ ਵੀ ਕਿੱਥੇ ਉਹ 2 ਕਰੋੜ ਸਿੱਖਾਂ ਨੂੰ ਮਾਰਨ ਲਈ ਤਿਆਰ ਸੀ, ਕਿੱਥੇ ਉਹ ਇੱਕ ਨਵੀਂ ਨਸਲ ਬਣਾਉਣ ਨੂੰ ਤਿਆਰ ਸੀ। ਔਰ ਇਹ ਸਿੱਖਾਂ ਦੀ ਪਾਵਰ ਰਿਜ਼ੀਲੀਅੰਸ ਹੈ। ਹੁਣ ਇਹਨਾਂ ਨੂੰ ਹੋਰ ਹੁਣ ਮੈਨੂੰ ਲੱਗ ਰਿਹਾ ਸੀ ਵੀ ਨਵਾਂ ਨੈਰੇਟਿਵ ਕੀ ਬਣਾਉਣਗੇ ਇਹਦੇ 'ਚ। ਹੁਣ ਉਹਦੇ 'ਚ ਇੱਕ ਇਹਨਾਂ ਦਾ KJ ਸਿੰਘ ਨਾਂ ਦਾ ਇਹਨਾਂ ਦਾ ਟੁਚਾ ਜਿਸ ਨੇ ਅੱਗੋਂ ਇੱਕ ਸਟੋਰੀ ਕੀਤੀ ਹੋਈ ਹੈ ਫੇਅਰ ਆਬਜ਼ਰਵਰ ਦੇ ਵਿੱਚ, ਖਾਲਿਸਤਾਨੀ ਟੈਰਰਿਸਟ ਨਾਊ ਥ੍ਰੈਟਨ ਬੋਥ ਇੰਡੀਆ ਐਂਡ ਦਾ ਵੈਸਟ, ਕਿ ਜੀ ਇਹ ਹੁਣ ਖਤਰਾ ਬਣ ਗਿਆ ਨੇ ਕੱਲਾ ਇੰਡੀਆ ਲਈ ਨਹੀਂ ਵੈਸਟਰਨ ਕੰਟਰੀ ਲਈ ਵੀ। ਉਹਨੇ ਕਿਹਾ ਜੀ ਫਾਰ ਲੌਂਗ ਦਾ ਮੂਵਮੈਂਟ ਫਾਰ ਖਾਲਿਸਤਾਨ ਵਾਜ਼ ਸੀਨ ਐਜ਼ ਇੰਡੀਆਜ਼ ਪ੍ਰੋਬਲਮ, ਨਾਊ ਜਰਮਨੀ, UK, ਆਸਟ੍ਰੇਲੀਆ ਐਂਡ ਸਪੈਸ਼ਲੀ ਕੈਨੇਡਾ have large Sikh minorities. Therefore, this ethno-nationalist movement with many engaging in terrorism is now a problem for multi-ethnic liberal democracies themselves. ਕਿ ਜੀ ਸਿੱਖ ਜਿਹੜੇ ਨੇ ਵੱਡੀ ਪ੍ਰੋਬਲਮ, ਉਹ ਤੁਸੀਂ ਤਾਂ ਇਹਨਾਂ ਨੂੰ ਕਹਿੰਦੇ ਸੀ ਹਮ ਮਸਲ ਦੇਂਗੇ, ਮੱਛਰ ਦੀ ਤਰ੍ਹਾਂ ਮਸਲ ਦੇਾਂਗੇ, ਦੂਜਿਆਂ ਦੀ ਤਰ੍ਹਾਂ ਕਰ ਦੇਾਂਗੇ। ਔਰ ਮੈਂ ਜਦੋਂ ਇਹ ਸਾਰਾ ਦੇਖਦਾ ਆਈ ਇੰਜੋਏ, ਮੈਨੂੰ ਇਹ ਲੱਗਦਾ ਕਿ ਬਈ ਅੱਜ ਅਸੀਂ ਇਹਨਾਂ ਨੂੰ ਚੀਕਾਂ ਮਾਰਨ ਤੇ ਲਾਇਆ। ਔਰ ਕਦੇ ਜਦੋਂ 84 ਪੀਰੀਅਡ ਦੇ ਵਿੱਚ ਇਹ ਚੱਲ ਰਿਹਾ ਸੀ ਔਰ ਕੁਦਰਤੀ ਇੱਕ ਵੱਡਾ ਬੋਰਡ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਲਾਇਆ ਹੋਇਆ ਸੀ ਗੁਰਦੁਆਰਾ ਰਿਚਮੰਡ ਹਿੱਲ, ਜਿੱਦਣ ਦੀਵਾਨ ਹੋਇਆ ਪਰਸੋਂ, ਤੇ ਭਾਈ ਹਿੰਮਤ ਸਿੰਘ ਵੀ ਨਾਲ ਸੀ। ਮੈਂ ਕਿਹਾ ਜੀ ਇਹਦੀ ਜਿਹੜਾ ਫੋਟੋ ਕਾਪੀ ਦੇ ਥੱਲੇ ਜਿਹੜੀ ਪੰਜਾਬੀ ਕੋਟ ਸੀ, ਹਾਲਾਂ ਅੱਜ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਅੰਗਰੇਜ਼ੀ 'ਚ ਦੀ ਓਰੀਜਨਲ ਕੋਟ ਮਿਲੇ ਵੀ ਕਿਹਦੀ ਹੈ, ਪਰ ਜ਼ਾਹਰ ਹੈ ਇਹ ਕਿਸੇ ਦੀ ਵੀ ਹੋ ਸਕਦੀ ਹੈ, ਚੀ ਗੁਵੇਰਾ ਤੋਂ ਲੈ ਕੇ ਕਿਸੇ ਵੀ ਵੈਸਟਰਨ ਜਿਹੜਾ ਰੈਵੋਲੂਸ਼ਨਰੀ ਹੈ ਇਸ ਦੁਨੀਆ ਦਾ। ਔਰ ਉਹਦੇ 'ਚ ਉੱਪਰ ਠੱਠਾ ਅਕਾਲ ਤਖਤ ਹੈ ਜੀ, ਔਰ ਜੇ ਆਪਣੀ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਮੈਂ ਉਹਨਾਂ ਨੂੰ ਭੇਜ, ਥੱਲੇ ਉਸ ਦੇ ਟੈਂਕ ਹੈ ਔਰ ਵਿਚਕਾਰ ਪੰਜਾਬੀ 'ਚ ਲਫ਼ਜ਼ ਲਿਖੇ ਹੋਏ ਨੇ ਜਿਹੜੀ ਕਿਸੇ ਰੈਵੋਲੂਸ਼ਨਰੀ ਦੀ ਟਰਾਂਸਲੇਸ਼ਨ ਹੈ, ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ। ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ, ਜੇਲ੍ਹ ਦੀ ਕੋਠੜੀ ਵਿੱਚ ਮੇਰੀ ਜਵਾਨੀ ਸੁੱਟੋ, ਮੇਰੀ ਵਿਰਾਸਤ ਲੁੱਟੋ, ਮੇਰੀਆਂ ਕਿਤਾਬਾਂ ਸਾੜੋ, ਮੇਰੀ ਥਾਲੀ ਵਿੱਚ ਆਪਣੇ ਕੁੱਤਿਆਂ ਨੂੰ ਖਵਾਓ। ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ, ਜੇਲ੍ਹ ਦੀ ਕੋਠੜੀ ਵਿੱਚ ਮੇਰੀ ਜਵਾਨੀ ਸੁੱਟੋ, ਮੇਰੀ ਵਿਰਾਸਤ ਲੁੱਟੋ, ਮੇਰੀਆਂ ਕਿਤਾਬਾਂ ਸਾੜੋ, ਮੇਰੀ ਥਾਲੀ ਵਿੱਚ ਆਪਣੇ ਕੁੱਤਿਆਂ ਨੂੰ ਖਵਾਓ। ਜਾਓ ਮੇਰੇ ਪਿੰਡ ਦੇ ਕੋਠਿਆਂ ਤੇ ਆਪਣੀ ਦਹਿਸ਼ਤ ਦੇ ਜਾਲ ਫੈਲਾਓ, ਮਨੁੱਖਤਾ ਦੇ ਦੁਸ਼ਮਣ ਬਣੋ, ਪਰ ਮੈਂ ਸਮਝੌਤਾ ਨਹੀਂ ਕਰਾਂਗਾ ਤੇ ਆਖਰੀ ਸਾਹ ਤੱਕ ਮੈਂ ਲੜਾਂਗਾ। ਹੁਣ ਇਹ ਹੈ ਸਪਿਰਿਟ। ਹੁਣ ਅੱਜ ਜਦੋਂ 39 ਸਾਲ ਬਾਅਦ ਜਿਹੜੀ ਸਾਡੀ ਜਨਰੇਸ਼ਨ ਖਾਲਸਾਈ ਪਰਚਮ ਫੜ ਕੇ ਖੜੀ ਹੈ, ਉਹਨਾਂ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜੀਆਂ ਗੱਲਾਂ ਇਹ ਕਹੀਆਂ ਨੇ ਵਾਪਰ ਰਹੀਆਂ ਸੀ, ਤੁਹਾਡੀ ਜ਼ਮੀਨ ਖੜੀਆਂ ਫਸਲਾਂ ਜਿਹੜੀਆਂ ਨੇ ਉਵੇਂ ਹੀ ਡੰਗਰ ਕਿੰਨੇ ਸਾਲ ਪੰਜਵੜ ਦਾ ਘਰ ਹੋਏ, ਮਾਨੋਚਾਲ ਦਾ ਹੋਏ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਹੋਏ, ਗੁਰਜੰਟ ਸਿੰਘ ਰਾਜਸਥਾਨੀ ਦਾ ਹੋਏ, ਰਿਸ਼ਪਾਲ ਸਿੰਘ ਚੰਦੜਾ ਦਾ ਹੋਏ, ਤਾਂ ਮੈਂ ਅਪਰ ਲੈਵਲ ਦੇ ਕਹਿ ਰਿਹਾ, ਜਿਨ੍ਹਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਰਿਹਾ, ਜਿਨ੍ਹਾਂ ਦੀਆਂ
ਮਾਵਾਂ ਜਦ ਜੇ ਲੁਕ ਲੁਕਾ ਕੇ ਪਤਾ ਨਹੀਂ ਕਿੱਥੇ ਉਹ ਦਿਨ ਉਹਨਾਂ ਨੇ ਕੱਟੇ, ਫਸਲਾਂ ਬਰਬਾਦ, ਔਰ ਕਈਆਂ ਦੇ ਘਰਾਂ 'ਚ ਪੁਲਿਸ ਨੇ ਆਪਣੇ ਥਾਣੇ ਬਣਾਏ ਹੋਏ ਸੀ। ਔਰ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਚੋਰੀ ਕਰ ਲਓ ਜ਼ਮੀਨ ਦਾ ਆਖਰੀ ਟੁਕੜਾ ਵੀ, ਜੇਲ੍ਹਾਂ ਦੀਆਂ ਕਾਲ ਕੋਠੀਆਂ 'ਚ ਕਿਹੜੇ CIA ਇੰਟਰੋਗੇਸ਼ਨ ਸੈਂਟਰ ਅੰਮ੍ਰਿਤਸਰ, ਸੰਗਰੂਰ, ਲੱਦਾ ਕੋਠੀ, ਕਿੰਨੀਆਂ ਪ੍ਰਾਈਵੇਟ ਹਾਊਸਿਸ ਜਿਨ੍ਹਾਂ 'ਚ ਲਿਜਾ ਕੇ ਨੌਜਵਾਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ। ਔਰ ਵਿਰਾਸਤ ਕਿਤਾਬਾਂ ਉਹ ਜੋ ਸਿੱਖ ਆਰਕਾਈਵਜ਼ ਨਾਲ ਕੀਤਾ ਲਗਾਤਾਰਤਾ ਨਾਲ, ਔਰ ਕਿਵੇਂ ਜਿਹੜਾ ਮੈਂ ਪਹਿਲੇ ਸੈਗਮੈਂਟ ਜ਼ਿਕਰ ਕੀਤਾ ਵੀ ਕਿਸ ਕਿਸਮ ਦਾ ਵਰਤਾਰਾ ਜੇਲ੍ਹਾਂ 'ਚ ਕੱਲਾ ਨਹੁੰ ਪੁੱਟਣ ਸੀ, ਤੂੰਬਾ ਕਰਕੇ ਜਿਹੜਾ ਸਰੀਰ ਨੂੰ ਪੱਛ ਦੇਣਾ। ਔਰ ਉਹਨਾਂ ਨੇ ਕਿਹਾ ਵੀ ਜਿੰਨਾ ਮਰਜ਼ੀ ਦਹਿਸ਼ਤ ਦਾ ਜਾਲ ਫੈਲਾ ਲਓ ਪਰ ਇਹ ਧਰਤੀ ਮੇਰੀ ਹੈ ਔਰ ਮੈਂ ਅਖੀਰਲੇ ਸਾਹ ਤੱਕ ਇਸ ਦੇ ਉੱਤੇ ਹੋਏ ਜ਼ੁਲਮਾਂ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਲੜਦਾ ਰਹਾਂਗਾ। ਉਹ ਸਪਿਰਿਟ ਹੈ ਜਿਹਨੇ 39 ਸਾਲ ਬਾਅਦ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਅੱਜ ਭਾਰਤੀ ਹਕੂਮਤ ਚੀਕਾਂ ਮਾਰ ਰਹੀ ਹੈ ਕਿ ਜੀ ਡਿਪਲੋਮੈਟਿਕ ਟਿਫ UK ਨਾਲ, ਆਸਟ੍ਰੇਲੀਆ ਨਾਲ, ਕੈਨੇਡਾ ਨਾਲ, ਤੇ ਅੰਦਰ ਖਾਤੇ ਅਮਰੀਕਾ ਨੂੰ ਤਾਂ ਪਤਾ ਨਹੀਂ ਕੀ ਕਹਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।